ब्रेक तो बाद सारे एक बार फिर जी आया ਨੂੰ ਟੀਵੀ 84 ਦੀ ਇਹ ਸਪੈਸ਼ਲ ਪੇਸ਼ਕਸ਼ ਤੁਸੀਂ ਸਾਰੇ ਵੇਖ ਰਹੇ ਹੋ। ਮੈਂ ਹਾਂ ਤੁਹਾਡੀ ਆਪਣੀ ਸ਼ੈਰੀ ਦੱਤਾ ਔਰ ਦੋਸਤੋ ਗੱਲਬਾਤ ਹੋ ਰਹੀ ਸੀ ਬ੍ਰੇਕ ਤੋਂ ਪਹਿਲੇ ਬਿੰਨੂ ਢਿੱਲੋਂ ਜੀ ਦੇ ਨਾਲ ਸ਼ੋ NRI ਨਹੀਂ ਰਹਿਣਾ ਇੰਡੀਆ, ਇਸ ਦੇ ਬਾਰੇ ਕਰ ਰਹੇ ਹਾਂ ਗੱਲਬਾਤ। ਗੱਲ ਕਰਦੇ ਹਾਂ ਬਿੰਨੂ ਜੀ ਦੇ ਨਾਲ। ਬਿੰਨੂ ਜੀ ਇੱਕ ਵਾਰ ਫਿਰ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ, ਵੈਲਕਮ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਕਈ ਵਾਰ ਲੱਗਦਾ ਕਿ ਇੱਕ ਜਿਹੜਾ ਕਮੇਡੀਅਨ ਹੈ ਨਾ ਉਹਨੂੰ ਮਤਲਬ ਜਿੱਦਾਂ ਦੀ ਹੁਣ ਤੁਹਾਡੀ ਇਮੇਜ ਹੋ ਗਈ, ਤੁਸੀਂ ਵੈਸੇ ਇੱਕ ਐਕਟਰ ਹੈਗੇ ਹੋ, ਕਮੇਡੀਅਨਸ ਤੋਂ ਬੜੀ ਉਮੀਦਾਂ ਹੁੰਦੀਆਂ, ਇੱਦਾਂ ਲੱਗਦਾ ਜਿੱਦਾਂ ਗੱਲ ਹੈਗੀ ਨਾ ਜੇ ਘੁੱਗੀਆਂ ਤੇ ਫਿਰ ਉੱਡ ਕੇ ਵਿਖਾ। ਸੋ ਤੁਹਾਡੀ ਆਪਣੀਆਂ ਫੇਵਰੇਟ ਲਾਈਨਸ ਕਿਹੜੀਆਂ ਹੈਗੀਆਂ, ਮਤਲਬ ਕੀ ਤੁਹਾਨੂੰ ਲੱਗਦਾ ਕਿ ਪੂਰੇ ਸ਼ੋਅ ਦੇ ਵਿੱਚ ਜਾਂ ਕਿਸੇ ਫਿਲਮ ਦੇ ਵਿੱਚ, ਕਿਉਂਕਿ ਅਧੂਰਾ ਰਹਿ ਜਾਏਗੀ ਸਾਡੀ ਗੱਲਬਾਤ ਜਿਹੜੀ ਹੈ ਨਾ ਉਹ ਪੂਰੀ ਮੁਕੰਮਲ ਨਹੀਂ ਹੋਏਗੀ ਜਦ ਤੱਕ ਮੈਂ ਇੱਕ ਕਲਾਕਾਰ ਦੀ ਭੁੱਖ ਜਿਹੜੀ ਹੈ ਉਹ ਮਿਟਾ ਨਾ ਸਕੀਏ। ਜੀ 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 ਐਕਚੁਅਲੀ ਮੈਨੂੰ ਨਾ ਆਪਦਾ ਕੰਮ ਕਦੇ ਵੀ ਵਧੀਆ ਨਹੀਂ ਲੱਗਦਾ ਜੀ, ਕਦੇ ਵੀ। ਮੈਂ ਫ੍ਰੈਂਕਲੀ ਦੱਸਾਂ ਜੀ, ਮੈਨੂੰ ਕੋਈ ਵੀ ਲਾਈਨਸ ਆਪਦੇ ਵੱਲੋਂ ਬੋਲੀਆਂ ਹੋਈਆਂ ਜਾਂ ਕੋਈ ਵੀ ਕਿਰਦਾਰ ਕੀਤਾ ਹੋਇਆ ਕੋਈ ਨਹੀਂ ਵਧੀਆ ਲੱਗਦਾ ਜੀ। ਮੈਨੂੰ ਐ ਹੁੰਦਾ ਹਜੇ ਮੈਂ ਉਸ ਤੱਕ ਬਹੁਤ ਕੁਝ ਸਿੱਖਣ ਨੂੰ ਪਿਆ ਜੀ, ਉਸ ਲੈਵਲ ਤੱਕ ਪਹੁੰਚਣਾ ਜੀ। ਤੇ ਪਰ ਕਈ ਵਾਰੀ ਬਹੁਤ ਪਿਆਰ ਮਿਲਿਆ ਕਈ ਚੀਜ਼ਾਂ ਨੂੰ, ਤਾਂ ਆਪਦੇ ਆਪ ਨੂੰ ਕਿਤੇ ਕਿਤੇ ਜਾ ਕੇ ਲੱਗਦਾ ਹੁੰਦਾ ਹੈ ਨਾ ਵੀ ਚਲੋ ਠੀਕ ਹੈ ਯਾਰ, ਪਰ ਉਸ ਲੈਵਲ ਨਹੀਂ ਹਜੇ, ਤਾਂ ਉਹ ਉੱਥੇ ਤੱਕ ਪਹੁੰਚੇ ਨਹੀਂ ਜਿਹੜੇ ਮੈਨੂੰ ਆਪਦੇ ਆਪ ਨੂੰ, ਮੇਰੀ ਹਜੇ ਭੁੱਖ ਮਿਟੀ ਨਹੀਂ ਹੈ ਨਾ, ਮੈਂ ਬਹੁਤ ਕੁਝ ਕਰਨਾ ਚਾਹੁੰਦਾ ਜੀ, ਹੈ ਨਾ। ਸਿਰ 'ਚ ਪੂਣੀ ਵੀ ਨਹੀਂ ਕੱਤੀ ਹਜੇ ਤੱਕ। ਪਰ ਉਹ 'ਚ ਜਿਵੇਂ ਕੈਰੀ ਔਨ ਜੱਟਾ ਸੀਗਾ, ਜਿਵੇਂ ਕਿ ਸਾਰੇ ਉਹ ਛੋਟਾ ਜਿਹਾ ਜਸਟਰੀ ਮੇਰਾ ਬੜਾ ਵਧੀਆ ਲੱਗਿਆ ਲੋਕਾਂ ਨੂੰ, ਕਿ ਉਹ ਟ੍ਰੋਲ ਬਹੁਤ ਬਣੇ ਹੋਏ ਤੇ ਸਿਰਫ ਏਦਾਂ ਹੱਥ ਕੀਤਾ ਹੋਇਆ, ਉਹ ਵਧੀਆ ਲੱਗਦਾ ਜੀ, ਹੈ ਨਾ। ਜੋ ਕਈ ਟਰੱਕਾਂ ਦੇ ਮਗਰ ਜਾਂ ਹੋਰ ਤੁਸੀਂ ਦੇਖ ਲਓ ਪਾਕਿਸਤਾਨ 'ਚ ਵੀ ਉਹ ਕਈ ਵਾਰੀ ਲੱਗਿਆ ਹੋਇਆ, ਤਾਂ ਮੈਨੂੰ ਉਰਦੂ ਪੜ੍ਹਨਾ ਤਾਂ ਆਉਂਦਾ ਨਹੀਂ, ਪਰ ਐਂ ਨਹੀਂ ਪਤਾ ਚਾਹੀਦੀ ਗਾਲਾਂ ਹੀ ਲਿਖੀਆਂ ਹੋਣ, ਪਰ ਮੈਨੂੰ ਐਂ ਲੱਗਦਾ ਅੱਛਾ ਪਾਕਿਸਤਾਨ 'ਚ ਵੀ ਲੱਗਿਆ ਹੈ ਨਾ, ਤਾਂ ਉਹ ਵਧੀਆ ਲੱਗਦਾ ਹੈ ਨਾ ਜੀ। ਤੇ ਬਾਕੀ ਉਹ 'ਚ ਏਦਾਂ ਜਿਵੇਂ ਉਹ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਹੈ ਨਾ, ਰੀਠੇ ਨਾਲ ਧੋ ਕੇ ਪਾਇਆ, ਉਹ ਕਾਊਂਟਰ ਸੀਗੇ, ਤਾਂ ਭੱਲਾ ਸਾਹਿਬ ਬੜੇ ਸਪੋਰਟਿਵ ਹੈਗੇ, ਕਰਕੇ ਦਿਖਾਓ ਨਾ, ਬੋਲ ਕੇ ਦਿਖਾਓ ਨਾ ਪਲੀਜ਼ ਥੋੜਾ ਜਿਹਾ। ਕਹਿੰਦੇ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਹਾਂ ਰੀਠੇ ਨਾਲ ਧੋ ਕੇ ਪਾਇਆ, ਕਾਲੀਆਂ ਕਰਤੂਤਾਂ ਲੁਕਾਉਣ ਵਾਸਤੇ ਪਾਇਆ, ਹੋਰ ਹੈ ਨਹੀਂ ਸੀ ਤਾਂ ਪਾਇਆ, ਹੈ ਨਾ ਜੀ। ਏਦਾਂ ਦਾ ਸੀਗਾ ਜੀ ਉਹ। ਅੱਛਾ, ਜਿਹੜੀਆਂ ਇਹ ਅੱਖਾਂ ਇਦਾਂ ਨੂੰ ਕਰਕੇ ਬਣ ਜਾਂਦੀਆਂ, ਇਹ ਮਤਲਬ ਤੁਹਾਨੂੰ ਪਤਾ ਹੁੰਦਾ ਕਿ ਇਹ ਐਕਸਪੈਕਟਰ ਹੈਗਾ, ਇੱਥੇ ਸੂਈ ਅਟਕ ਜਾਣੀ ਹੈ, ਉਹ ਬਸ ਤੱਕ ਆਪਦੇ ਆਪ ਹੀ ਚੱਲੀ ਜਾਂਦਾ ਹੈ ਨਾ ਜੀ, ਕਿਉਂਕਿ ਜਦੋਂ ਤੁਸੀਂ ਕਰੈਕਟਰ ਦੇ ਵਿੱਚ ਜਾਂ ਉਦਾਂ ਕਰਨ ਲੱਗਦੇ ਹੋ ਤਾਂ ਉਹ ਟੋਟਲ ਮਾਹੌਲ ਥੋੜਾ ਡਿਫਰੈਂਟ। ਤੁਹਾਡੇ ਇਹਨਾਂ ਸਾਰਿਆਂ 'ਚ ਤੁਹਾਡਾ ਆਪਣਾ ਫੇਵਰਿਟ ਕਰੈਕਟਰ ਕਿਹੜਾ ਹੈ? ਫਿਰ ਵੀ ਕੁਝ ਤਾਂ ਪਸੰਦ ਮੈਨੂੰ ਐਕਚੁਅਲੀ ਨੈਗੇਟਿਵ ਵਧੀਆ ਲੱਗਦਾ ਹੁੰਦਾ ਸੀ, ਨੈਗੇਟਿਵ ਕਰੈਕਟਰ ਕਰਦਾ ਹੁੰਦਾ ਸੀ ਨਾ ਪਹਿਲਾਂ ਜੀ। ਮੈਂ ਐਕਚੁਅਲੀ ਵਿਲਨ ਤੋਂ ਸ਼ੁਰੂ ਹੋਇਆ ਸੀਗਾ, ਵਿਲਨ ਇਸ ਕਰਕੇ ਲੱਗਿਆ ਜੀ, ਜਿਵੇਂ ਪਹਿਲਾਂ ਹੁੰਦਾ ਸੀ ਸਪੋਰਟਸ ਦੇ ਵਿੱਚ ਨਾ ਜੀ, ਸਾਈਕਲਿੰਗ ਬੜੀ ਮਹਿੰਗੀ ਗੇਮ ਹੁੰਦੀ ਸੀ, ਕਹਿੰਦੇ ਸਾਈਕਲਿੰਗ 'ਚ ਪਾ ਦਿਓ ਮੁੰਡਾ, ਇੰਟਰਵਿਊ ਖੇਡੇ ਹੁੰਦਾ, ਆਉਂਦੀ ASI ਜਾਂ ਉਧਰਲੇ ਪਾਸੇ ਇੰਸਪੈਕਟਰ ਵਗੈਰਾ ਹੋ ਜਾਊਗਾ, ਚਲੋ ਸੈੱਟ ਹੋ ਜਾਊਗਾ ਮੁੰਡਾ ਜੀ। ਤੇ ਇੱਧਰ ਵੀ ਮੈਨੂੰ ਲੱਗਿਆ ਵਿਲਨ ਵਾਲੇ ਪਾਸੇ ਕਹਿੰਦੇ ਸਪੇਸ ਜੀ ਖਾਲੀ ਹੈ, ਬਹੁਤ ਘੱਟ ਬੰਦੇ ਹੈਗਾ ਨਾ, ਰੇਸ ਛੋਟੀ ਹੈ ਜੀ, ਤੇ ਯੰਗ ਵਿਲਨ ਵਾਲੇ ਪਾਸੇ ਕਹਿੰਦੇ ਹੋ ਜਾਂਦੇ ਜੀ। ਤਾਂ ਸੁਣਿਆ ਸੀਗਾ ਉਹ ਸਾਰੀਆਂ ਫਿਲਮਾਂ ਦੇਖਦੇ ਹੁੰਦੇ, ਅਮਰੀਸ਼ ਪੁਰੀ ਸਾਹਿਬ ਹੋਣਾ ਦੀਆਂ ਜਿੰਨੀਆਂ ਵੀ ਸੀਗੀਆਂ ਜਾਂ ਪ੍ਰੇਸ਼ ਰਾਵਲ, ਤਾਂ ਉਹ ਸਾਰੀ ਫਿਲਮ 'ਚ ਉਹਨਾਂ ਨੇ ਜੇ 2 ਘੰਟੇ ਦੀ ਫਿਲਮ ਹੋਣੀ ਤਾਂ 1 ਘੰਟਾ 45 ਮਿੰਟ ਉਹਨਾਂ ਨੇ ਕਦੇ ਹੀਰੋ ਦੀ ਭੈਣ ਚੱਕ ਲਈ, ਜਾਂ ਹੀਰੋ ਦੇ ਕਦੇ ਥੱਪੜ ਮਾਰਿਆ ਜੀ, ਕਦੇ ਹੀਰੋ ਦਾ ਬ੍ਰਦਰ ਕੁੱਟਤਾ, ਕਦੇ ਉਹਦੇ ਫਾਦਰ ਨੂੰ ਬੰਨੀ ਖੜੇ ਨੇ ਜਾਂ ਉਹਦੀ ਮਦਰ ਨੂੰ ਬੰਨੀ ਖੜੇ ਨੇ ਜੀ, ਪੂਰਾ ਛਾਇਆ ਰਹਿਣਾ ਉਹਨਾਂ ਨੇ। ਪਿਛਲੇ 5 ਮਿੰਟ ਕੁੱਟ ਖਾਣੀ ਹੁੰਦੀ, ਮੈਂ ਕਿਹਾ ਆਪਾਂ ਵੀ ਖਾ ਲਿਆ ਕਰਾਂਗੇ, ਵੀ ਬੜਾ ਈਜ਼ੀ ਹੈ ਖਾਣਾ ਹੈ ਨਾ ਜੀ। ਹਾਂਜੀ, ਉਹ ਬਾਅਦ 'ਚ ਜਿਹਨੇ ਮੇਰਾ ਦਿਲ ਲੁੱਟਿਆ ਸੀ, ਕਿੱਦਾਂ ਦੀ ਮੂਵੀ ਕੀਤੀ, ਦਿਲਜੀਤ ਤੇ ਗਿੱਪੀ ਦੀ ਫਸਟ ਮੂਵੀ ਸੀਗੀ ਜੀ, ਉਹ ਵਿਲਨ ਤਾਂ ਮੈਂ ਸੀਗਾ ਜੀ। ਉਹਨਾਂ ਨੇ ਪਹਿਲੇ ਸੀਨ ਤੋਂ ਮੈਨੂੰ ਕੁੱਟਣਾ ਸ਼ੁਰੂ ਕੀਤਾ ਜੀ। ਮੇਰੇ ਤਾਂ ਬੱਚੇ ਵੀ ਕਹਿਣ ਲੱਗੇ ਸੀ, ਗਾਂ ਵਾਲੀ ਫਿਲਮ ਦੇਖਣੀ ਹੁੰਦੀ ਸੀ, ਕਹਿੰਦੇ ਪਾਪਾ ਐਂ ਦੱਸੋ ਵੀ ਤੁਹਾਡੀ ਕੁੱਟ ਤਾਂ ਨਹੀਂ ਪੈਣੀ? ਮੈਂ ਕਿਹਾ ਨਹੀਂ ਪੁੱਤ, ਆਪਾਂ ਕੰਮ ਹੀ ਛੱਡਤਾ, ਹੈ ਨਾ ਜੀ। ਵੈਰੀ ਨਾਈਸ। ਹਾਂਜੀ ਹਾਂਜੀ, ਤੇ ਉਹ ਫਿਰ ਮੈਨੂੰ ਵਿਲਨ ਛਡਾ ਕੇ ਹਟਣੀ ਜੀ, ਹੈ ਨਾ। ਫਿਰ ਵਿਲਨ ਤੋਂ ਬਾਅਦ ਹੌਲੀ ਹੌਲੀ ਕਾਮਿਕ ਵਿਲਨ ਦਾ ਸ਼ੁਰੂ ਹੋ ਗਿਆ। ਅੱਛਾ, ਇਸ ਦੇ ਵਿੱਚ ਤੁਹਾਡੀ ਫੈਮਿਲੀ ਦਾ ਕੰਟਰੀਬਿਊਸ਼ਨ ਸੀਗਾ? ਨਹੀਂ, ਛਡਾਉਣ ਉਹ ਕਰਾਉਣਾ ਤਾਂ ਪਰਮਾਤਮਾ ਨੇ ਹੁੰਦਾ, ਪਰ ਤੁਸੀਂ ਕਿਉਂਕਿ ਬੱਚੇ ਵਾਸਤੇ ਇੱਕ ਉਹਦਾ ਫਾਦਰ ਨਾ ਸੁਪਰ ਪਾਵਰ ਹੁੰਦਾ ਰੱਬ ਤੋਂ, ਉਹਦੇ ਵਾਸਤੇ ਉਹੀ ਹੁੰਦਾ ਵੀ ਸਭ ਕੁਝ ਮੇਰਾ ਫਾਦਰ ਹੈ। ਫਾਦਰ ਤੇ ਕਦੇ ਉਹ ਫਾਦਰ ਦੇ ਕੁੱਟ ਪੈਂਦੀ ਨਹੀਂ ਸੁਣ ਸਕਦੇ, ਫਾਦਰ ਦੀ ਇਨਸਲਟ ਨਹੀਂ ਦੇਖ ਸਕਦੇ। ਬੱਚੇ ਨੂੰ ਤਾਂ ਐ ਲੱਗਦਾ, ਕਿਉਂਕਿ ਕਦੇ ਵੀ ਡਰਦੇ ਤਾਂ ਬੱਚਾ ਫਾਦਰ ਦੀ ਗੋਦ ਚ ਆ ਜਾਂਦਾ, ਮਦਰ ਦੀ ਗੋਦ ਚ ਆ ਜਾਂਦਾ, ਉਹਨੂੰ ਐ ਲੱਗਦਾ ਸਾਰਾ ਕੁਝ ਮੈਨੂੰ ਪ੍ਰੋਟੈਕਟ ਕਰ ਲਿਆ ਨੇ, ਹਨਾ। ਹੁਣ ਉਹਦੇ ਫਾਦਰ ਦੀ ਕੁੱਟ ਪੈਂਦਾ ਦੇਖ ਰਿਹਾ ਛੋਟਾ ਬੱਚਾ, ਤਾਂ ਉਹਨੂੰ ਤਾਂ ਬੜਾ ਬੈਡ ਫੀਲ ਹੋਊਗਾ ਵੀ ਯਾਰ ਮੈਂ ਹਨਾ ਵੀ ਵਿਲਨ ਬਣਨ ਤੋਂ ਹਟ ਜਾਣਾ ਜਿਹੜੇ ਫਾਦਰਸ ਹੈਗੇ ਨੇ। ਤਾਂ ਉਹਨਾਂ ਨੇ ਬੱਚਿਆਂ ਨੇ ਮੇਰੀਆਂ ਨੇ ਪੁੱਛਣਾ, ਹਨਾ ਜੀ, ਹੌਲੀ ਹੌਲੀ ਵੀ ਪਾਪਾ ਤੁਹਾਡੇ ਇਹ 'ਚ ਕੁੱਟ ਤਾਂ ਨਹੀਂ ਪੈਣੀ, ਹਨਾ ਜੀ। ਉਹ ਮੈਨੂੰ ਬੜਾ ਫੀਲ ਹੋਣਾ, ਹਨਾ। ਤੇ ਪਰ ਮੈਂ ਸਮਝਾਇਆ ਉਹਨਾਂ ਨੂੰ ਮੇਰਾ ਕੰਮ ਹੈ। ਨਿਊਯਾਰਕ ਤੋਂ ਕਿਉਂਕਿ ਲਾਈਵ ਚੱਲ ਰਿਹਾ ਹੈਗਾ ਪ੍ਰੋਗਰਾਮ, ਸਾਡੇ ਨਾਲ ਇਸ ਵਕਤ ਨਵਨੀਤ ਜੀ। ਨਵਨੀਤ, ਵੈਲਕਮ। ਹਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਨਵਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਊ ਆਰ ਯੂ? ਮੈਂ ਨਾ ਬਿਨੂ ਪੱਤਰ ਇਹਨਾਂ ਨਾਲ ਗੱਲ ਕਰਨੀ ਸੀਗੀ। ਮੈਂ ਇਹਨਾਂ ਦੀ ਬਹੁਤ ਵੱਡੀ ਫੈਨ ਆ, ਮੈਂ ਤੁਹਾਡਾ ਸ਼ੋਅ ਵੇਖ ਰਹੀ ਸੀ ਇਸ ਵੇਲੇ। ਅੱਛਾ ਅੱਛਾ ਜੀ, ਥੈਂਕ ਯੂ ਨਵਨੀਤ ਜੀ। ਸਤਿ ਸ਼੍ਰੀ ਅਕਾਲ ਜੀ। ਵੇਖਦੀ ਹੁੰਨੀ ਆ ਮੈਂ ਬਿਨੂ ਹੀ ਗੱਲ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਮ ਸੋ ਹੈਪੀ ਕਿ ਤੁਸੀਂ ਫੋਨ ਤੇ ਹੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ। ਤੁਹਾਨੂੰ ਮੈਂ ਤੁਹਾਡੀਆਂ ਸਾਰੀਆਂ ਮੂਵੀਜ਼ ਦੇਖਦੀ ਹੁੰਨੀ ਆ, ਮੈਨੂੰ ਤੁਹਾਡੀ ਸਾਰੀ ਮੂਵੀਜ਼ ਬਹੁਤ ਸੋਹਣੀ ਐਕਟਿੰਗ ਲੱਗਦੀ, ਤੁਸੀਂ ਕਾਮੇਡੀ ਕਰਕੇ ਸਾਰੀ ਦੁਨੀਆ ਨੂੰ ਖੁਸ਼ ਰੱਖਦੇ ਹੋ। ਨਾਟ ਓਨਲੀ ਕਿ ਅਸੀਂ ਪੰਜਾਬੀ ਤੁਹਾਡੇ ਵੇਖਦੇ ਆ, ਮੇਰੇ ਕਾਫੀ ਸਾਰੇ ਪਾਕਿਸਤਾਨੀ ਫਰੈਂਡਸ ਨੇ,
ਉਹ ਵੀ ਤੁਹਾਡੀ ਮੂਵੀਜ਼ ਦੇਖ ਕੇ ਬੜਾ ਖੁਸ਼ ਹੁੰਦੇ ਨੇ ਨਾ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸਾਰੇ ਪਾਕਿਸਤਾਨ ਜਾਂ ਹਿੰਦੁਸਤਾਨ ਜਾਂ ਅਮਰੀਕਾ ਤਾਂ ਆਪਾਂ ਹੀ ਲਾਈਨਾਂ ਖਿੱਚੀਆਂ ਹੋਈਆਂ ਨੇ, ਸਾਰੇ ਭਰਾ ਆ ਜੀ ਹਨਾ, ਤਾਂ ਬਹੁਤ ਸ਼ੁਕਰੀਆ ਦਾ ਮੇਰੇ ਵੱਲੋਂ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹੋ ਹਨਾ ਜੀ ਮੇਰੇ ਵੱਲੋਂ। ਮੈਂ ਆਂਦੀ ਪਈ ਆ ਆਹ ਸ਼ੋਅ ਤੁਸੀਂ ਕਰਾਉਣ ਲੱਗੇ ਆ NRI ਕਰਕੇ ਨਾ। ਜੀ ਜੀ ਹਾਂਜੀ, ਅਸੀਂ ਸਾਰੇ ਵੇਟ ਕਰਦੇ ਪਏ ਸੀ, ਸਾਨੂੰ ਦੱਸੋ ਕਿ ਤੁਸੀਂ ਇਹ ਕਦੋਂ ਸ਼ੋਅ ਹੋਣਾ ਵਾ, ਤਾਂ ਕਿ ਅਸੀਂ ਸਾਰੇ ਆਪਣੇ ਪਰਿਵਾਰ ਦੇ ਨਾਲ ਪਹੁੰਚੀਏ। ਤੁਸੀਂ ਨਿਊਯਾਰਕ ਰਹਿੰਦੇ ਹੋ ਜਾਂ ਨਿਊ ਜਰਸੀ ਰਹਿੰਦੇ ਹੋ? ਮੈਂ ਨਿਊਯਾਰਕ, ਹੁਣ ਤੇ ਕੰਮ ਤਾਂ ਨਿਊਯਾਰਕ ਕਰਦੀ ਆ, ਪਰ ਮੈਂ ਰਹਿੰਦੀ ਨਿਊ ਜਰਸੀ ਆ। ਓਕੇ, ਨਿਊ ਜਰਸੀ ਹੈ ਸ਼ੋਅ। ਨਿਊ ਜਰਸੀ ਸਾਡਾ ਸ਼ੋਅ ਹੈਗਾ ਪਰਸੋਂ ਜੀ 17th ਨੂੰ, ਐਂਡ ਨਿਊਯਾਰਕ ਹੈਗਾ 7th ਆਫ ਨਵੰਬਰ ਜੀ, ਨਵੰਬਰ 7th ਨੂੰ। ਹਾਂਜੀ, ਜੇ ਤੁਸੀਂ ਇੰਨੇ ਜਦ ਤੁਸੀਂ ਕਹਿੰਦੇ ਹੋ ਤੁਸੀਂ ਬਹੁਤ ਲਾਈਕ ਕਰਦੇ ਹੋ, ਬਹੁਤ ਪਸੰਦ ਕਰਦੇ ਹੋ ਮੇਰੀ ਕਮੇਡੀ, ਦੋਨੇ ਸ਼ੋਆਂ ਤੇ ਆਇਓ ਪਲੀਜ਼ ਹਨਾ। ਮੈਂ ਦੋਨੇ ਸ਼ੋਆਂ ਤੇ ਪਹੁੰਚਾਂਗੀ ਜੀ। ਨਵਨੀਤ ਜੀ ਥੈਂਕ ਯੂ ਸੋ ਮਚ, ਬਾਬਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਜੀ ਤੇ ਹਮੇਸ਼ਾ ਖੁਸ਼ ਰਹੋ। ਥੈਂਕ ਯੂ ਸੋ ਮਚ। ਪਰ ਤੁਸੀਂ ਜੇ ਫੋਨ ਰੱਖਿਆ, ਮੇਰੇ ਸਿਰਫ ਇੱਕ ਰਿਕੁਐਸਟ ਹੈ ਛੋਟੀ ਜੀ, ਮੈਂ ਤੁਹਾਡੀ ਨਾ ਮੂਵੀ ਦੇਖੀ ਸੀ ਕੈਰੀ ਔਨ ਜੱਟਾ, ਉਹ ਬਾਕੀ ਸਾਰੀ ਮੈਂ ਦੇਖੀ, ਪਰ ਉਹ ਚ ਮੈਨੂੰ ਤੁਹਾਡੇ ਬਹੁਤ ਸਾਰੇ ਡਾਇਲੌਗ ਲੱਗਦੇ, ਜੇ ਤੁਸੀਂ ਨਾ ਜਸਵਿੰਦਰ ਭਰਾ ਤੁਹਾਡੇ ਪਾਪਾ ਹੁੰਦੇ ਆ, ਤੁਸੀਂ ਉਹਨਾਂ ਨਾਲ ਆਪਣੇ ਕਾਲੇ ਕੋਟ ਵਾਲਾ ਡਾਇਲੌਗ ਬੋਲਦੇ ਹੁੰਦੇ ਆ ਨਾ ਜੀ। ਅਸੀਂ ਆਪਣੇ ਫਰੈਂਡਸ ਨਾਲ ਅਸੀਂ ਬੜਾ ਸ਼ੁਗਰ ਮੇਲਾ ਕੀਤਾ ਹੁੰਦਾ ਸਾਡੇ ਕਾਲੇ ਕੋਟ ਵਾਲੇ ਡਾਇਲੌਗ ਬੋਲ ਬੋਲ ਕੇ ਨਾ। ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ, ਰੀਠੇ ਨਾਲ ਧੋ ਕੇ ਪਾਇਆ। ਗ੍ਰੇਟ, ਕਹਿੰਦਾ ਕੋਠੀ ਬੜੀ ਸੋਹਣੀ ਪਾਈ ਹੈ, ਕਹਿੰਦਾ ਅਸੀਂ ਨਹੀਂ ਪਾਈ ਜੀ, ਮਿਸਤਰੀਆਂ ਨੇ ਪਾਈ ਹੈ। ਹਾਂਜੀ, ਇੱਕ ਤਾਂ ਡਾਇਲੌਗ ਮੈਨੂੰ ਹੋਰ ਸੁਣਾ ਦਿਓ ਉਸ ਦਾ, ਫਿਰ ਮੇਰਾ ਤੁਸੀਂ ਤਾਂ ਸੀਰੀਅਸ ਹੀ ਲੈ ਗਏ ਹੁਣ। ਬਹੁਤ ਸੀਰੀਅਸ ਲੈ ਗਏ। ਮੈਂ ਤਾਂ ਬੜਾ ਕੱਬਾ ਸਵਾਹ ਚੱਕੀ ਫਿਰਦਾ। ਕੋਈ ਨਾ ਜੀ, ਉਦੋਂ ਡਾਇਲੌਗ ਹੀ ਨੇ ਸਾਰੇ, ਤੁਸੀਂ ਆਇਓ ਉਦੋਂ, ਬੜਾ ਵਧੀਆ ਸ਼ੋਅ ਹੈ, ਫੈਮਿਲੀ ਸ਼ੋਅ ਹੈ ਜੀ, ਸਾਰਿਆਂ ਨੂੰ ਲੈ ਕੇ ਆਇਓ ਹਨਾ ਜੀ, ਜ਼ਰੂਰ ਆਪਾਂ ਇੰਜੋਏ ਕਰਾਂਗੇ। ਹਾਂਜੀ, ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ ਆਉਂਗੀ, ਤੁਹਾਨੂੰ ਮਿਲਾਂਗੇ ਵੀ ਸੀ ਉੱਥੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ। ਥੈਂਕ ਯੂ ਜੀ ਸਾਰੇ ਪਰਿਵਾਰ ਨੂੰ ਤੇ ਪਾਕਿਸਤਾਨੀ ਜਿਹੜੇ ਭੈਣ ਭਰਾ ਨੇ ਸਾਰਿਆਂ ਨੂੰ ਫਤਿਹ ਬੁਲਾਇਓ ਜੀ ਮੇਰੇ ਵੱਲੋਂ। ਥੈਂਕ ਯੂ, ਥੈਂਕ ਯੂ। ਬੜਾ ਮਜ਼ਾ ਆਉਂਦਾ ਜਦੋਂ ਖਾਸ ਤੌਰ ਤੇ ਚਲੋ ਸਭ ਤੁਹਾਨੂੰ ਇੱਥੇ ਜਿਹੜੇ ਦਰਸ਼ਕ ਨੇ ਉਹ ਔਰ ਇੰਡੀਆ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੁਝ ਫਰਕ ਹੈਗਾ ਉਹਨਾਂ 'ਚ? ਕਿੱਦਾਂ ਦਾ ਰਿਸਪੌਂਸ ਹੈ? ਨਹੀਂ ਜੀ, ਜਿਹੜਾ ਚਾਹਣ ਵਾਲਾ ਹੁੰਦਾ ਤਾਂ ਹਰੇਕ ਥਾਂ ਇੱਕੋ ਜਿਹਾ ਪਿਆਰ ਕਿਸੇ ਦਾ ਵੀ ਹੋਵੇ, ਪਿਆਰ ਕਦੇ ਝੂਠਾ ਨਹੀਂ ਹੁੰਦਾ ਜੀ ਹਨਾ। ਉਹ ਵੱਖਰੀ ਗੱਲ ਹੈ, ਭਾਸ਼ਾ ਬਦਲਦੀ ਰਹਿੰਦੀ ਹੈ, ਪਰ ਜਿਹੜਾ ਤੁਹਾਡਾ ਜੈਸਚਰ ਹੁੰਦਾ ਜਾਂ ਪਿਆਰ ਹੁੰਦਾ ਉਹ ਤਾਂ ਉਹਦਾ ਕੋਈ ਉਹ ਨਹੀਂ ਹੁੰਦਾ, ਉਹਦੇ ਕੋਈ ਜ਼ੁਬਾਨ ਨਹੀਂ ਹੁੰਦੀ ਹੈ ਨਾ। ਤੁਹਾਡੇ ਪਿਆਰ ਕਰਨ ਦੀ, ਪਿਆਰ ਤਾਂ ਤੁਹਾਨੂੰ ਸਾਹਮਣੇ ਨਜ਼ਰ ਆ ਜਾਂਦਾ ਤੁਹਾਨੂੰ ਅੱਖਾਂ ਦੇਖ ਕੇ, ਤਾਂ ਉਹ ਸਾਰੇ ਇੱਕੋ ਜਿਹੇ ਹੈ ਜੀ ਸਾਰੇ, ਕਿਉਂਕਿ ਪੰਜਾਬੀ ਨੇ ਜਿਹੜੇ ਜਿੱਥੇ ਜਿੱਥੇ ਵੀ ਬੈਠੇ ਨੇ ਹੈ ਤਾਂ ਆਪਦੀ ਨੇ ਜੀ, ਤਾਂ ਬੜਾ ਪਿਆਰ ਸਤਿਕਾਰ, ਇੰਨਾ ਪੁੱਛੋ ਨਾ ਜੀ, ਬਸ ਸਿਰ ਝੁਕਦਾ ਸਾਰਿਆਂ ਨੂੰ। ਦੌਰਾਨ ਇਹ ਜਿਹੜੇ ਤੁਹਾਡੇ 3 ਸ਼ੋਅ ਹੋਏ ਨੇ ਉਹਨਾਂ ਦੇ ਦੌਰਾਨ ਕੋਈ ਇਹੋ ਜਿਹੀ ਕੋਈ ਘਟਨਾ ਤੁਹਾਨੂੰ ਯਾਦ ਹੋਏ, ਕੁਝ ਮੂਮੈਂਟਸ ਹੋਣ ਜਿਹੜੇ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ? ਹਾਂਜੀ, ਕਦੇ ਮੈਂ ਜਦੋਂ ਪਹਿਲਾਂ ਸਾਰਿਆਂ ਨਾਲ ਆਉਂਦਾ ਸੀ ਨਾ, ਮੈਂ ਜਦੋਂ ਭਗਵੰਤ ਮਾਨ ਹੋਣਾ ਨਾਲ ਆਉਂਦਾ ਸੀਗਾ, ਘੁੱਗੀ ਬਾਈ ਹੋਣਾ ਨਾਲ ਆਉਂਦਾ ਸੀ, ਤਾਂ ਉਹ ਇੱਕ ਜਿਵੇਂ ਹਰ ਟੀਮ ਦੇ ਵਿੱਚ ਇੱਕ ਹੁੰਦਾ ਜੀ ਹਨਾ, ਤਾਂ ਉਹ ਜਦੋਂ ਦੇਖਦਾ ਹੁੰਦਾ ਤਾਂ ਉਹਨਾਂ ਕੋਲੇ ਲੋਕ ਫੋਟੋਆਂ ਖਿਚਾਉਂਦੇ ਹੁੰਦੇ ਸੀ ਬਹੁਤ ਜ਼ਿਆਦਾ, ਅਸੀਂ ਵੀ ਖਿਚਾ ਲੈਣਾ, ਵਿੱਚੋਂ ਸਾਨੂੰ ਵੀ ਕਿਸੇ ਨੇ ਪਛਾਣ ਲੈਣਾ ਵੀ ਉਹੀ ਮੁੰਡਾ, ਤਾਂ ਇੱਕ ਅੱਧੀ ਫੋਟੋ ਖਿਚਾਉਣੀ, ਤਾਂ ਉਹਨਾਂ ਦਾ ਸਤਿਕਾਰ ਜ਼ਿਆਦਾ ਹੋਣਾ, ਕਿਉਂਕਿ ਆਪਦੀ ਕਲਾ ਦੇ ਨਾਲ ਹੌਲੀ ਹੌਲੀ ਜੋ ਬੰਦਾ ਰਾਈਜ਼ ਕਰਦਾ, ਤਾਂ ਪ੍ਰਮਾਤਮਾ ਅੱਗੇ ਬੜੀ ਏਦਾਂ ਹੀ ਕਰਿਆ ਕਰਨਾ ਵੀ ਬਾਬਾ ਇਹ ਦਿਨ ਵੀ ਆਉਣਗੇ ਕਦੇ ਸਾਡੇ, ਤਾਂ ਪ੍ਰਮਾਤਮਾ ਨੇ ਉਹ ਦਿਨ ਦਿਖਾਏ ਨੇ, ਮੈਂ ਬਹੁਤ ਸ਼ੁਕਰੀਆ ਅਦਾ ਕਰਦਾ। ਤਾਂ ਹੁਣ ਜਦੋਂ ਅਸੀਂ 에ਅਰਪੋਰਟ ਤੇ ਉਤਰੇ ਤਾਂ ਕਿੰਨੇ ਜਾਣੇ ਫਲਾਰਸ ਲੈ ਕੇ ਤੁਹਾਨੂੰ ਆਉਂਦੇ ਨੇ, ਸੋਚੇ ਫੁੱਲ ਕਿਹੜਾ ਸਾਨੂੰ ਤਾਂ ਪਰਾਂ ਅਗਲਾ ਕਹਿੰਦਾ ਬੈਠੋ ਚਲੋ ਪਰਾਂ ਜਾ ਕੇ, ਐਂ ਵਾਲੇ ਸੀਗੇ ਜਿਸ ਤਰ੍ਹਾਂ ਨਾ ਮਹਾਰਾਜ ਨੇ ਭਾਗ ਲਾਏ ਨੇ ਜੀ। ਬਾਕੀ ਜੀ ਹੁਣ ਮੈਂ ਕੀ ਕਹਾਂ, ਮੇਰਾ ਸਿਰ ਝੁਕਦਾ ਸਾਰਿਆਂ ਮੂਹਰੇ ਜੀ। ਹਾਊ ਨਾਈਸ ਜੀ, ਵੈਰੀ ਨਾਈਸ। ਇਸ ਮੁਕਾਮ ਤੇ ਕਾਮਯਾਬੀ ਦੀ ਬੁਲੰਦੀਆਂ ਨੂੰ ਛੂ ਕੇ ਵੀ ਇੱਕ ਕਲਾਕਾਰ ਨੂੰ ਇੰਨਾ ਹੰਬਲ ਦੇਖਣਾ, ਇੰਨਾ ਡਾਊਨ ਟੂ ਅਰਥ ਦੇਖਣਾ ਮੈਨੂੰ ਬਹੁਤ ਅੱਛਾ ਲੱਗ ਰਿਹਾ। ਮੈਂ ਕਲਾਕਾਰੀ ਆਈ ਹੋਈ ਨਹੀਂ ਜੀ, ਐਕਚੁਅਲੀ ਇਹ ਉਹਦੀ ਰਜ਼ਾ ਸੀ, ਜਿਹੜਾ ਕੁਝ ਉਹੀ ਬਾਬਾ ਆਪਦੇ ਆਪ ਹੀ ਕਰਵਾ ਰਿਹਾ ਜੀ। ਢਿੱਲੋਂ ਸਾਹਿਬ, ਇਹ ਨਾ ਕੋਈ ਸੌਖੀ ਗੱਲ ਨਹੀਂ ਹੈ ਕਹਿਣੀ, ਕਿਉਂਕਿ ਜਿਹੜੀ ਸ਼ੋਹਰਤ ਹੈਗੀ ਹੈ, ਜਦੋਂ ਉਹ ਅਸੀਂ ਉਸ ਨੂੰ ਨਾਲ ਲੈ ਕੇ ਚੱਲਨੇ ਆ, ਅਸੀਂ ਦੂਜੇ ਪਾਸੇ ਵੀ ਤੁਰ ਪੈਂਦੇ ਆ, ਪਰ ਤੁਸੀਂ ਆਪਣੀ ਪੂਰੀ ਟੀਮ ਦੇ ਨਾਲ ਉਸ ਨੂੰ, ਤੁਹਾਡੀ ਟੀਮ ਦੇ ਸਾਰੇ ਜਿੰਨੇ ਕਲਾਕਾਰ ਨੇ, ਸਾਰੇ ਤੋਂ ਇੱਕ ਵੱਧ ਕੇ ਸਾਰੇ ਆਰਟਿਸਟ ਨੇ, ਬਹੁਤ ਵਧੀਆ ਕਲਾਕਾਰ ਨੇ। ਔਰ ਓਕੇ, ਪ੍ਰੀਤ ਮਿਸ਼ੀਗਨ ਤੋਂ ਸਾਡੇ ਨਾਲ ਜੁੜੇ ਨੇ ਇਸ ਵਕਤ। ਪ੍ਰੀਤ ਜੀ ਆਇਆਂ ਨੂੰ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਬਹੁਤ ਖੁਸ਼ੀ ਹੈ ਤੁਹਾਡੇ ਨਾਲ ਗੱਲ ਕਰਕੇ ਸਰ, ਤੇ ਤੁਹਾਡਾ ਲਾਈਵ ਸ਼ੋਅ ਦੇਖ ਰਹੇ ਸੀ ਸਰ TV 84 ਤੇ, ਬਹੁਤ ਵਧੀਆ ਸ਼ੋਅ ਚੱਲ ਰਿਹਾ। ਥੈਂਕ ਯੂ ਜੀ, ਥੈਂਕ ਯੂ ਪ੍ਰੀਤ ਜੀ। ਸਰ ਤੁਹਾਨੂੰ, ਤੁਹਾਡੀ ਫਿਲਮ ਦਿਲਦਾਰੀਆਂ ਨੂੰ ਅਸੀਂ ਬਹੁਤ ਸਪੋਰਟ ਕਰ ਰਹੇ ਹਾਂ ਸਰ, ਬਹੁਤ ਵਧੀਆ ਐਕਟਿੰਗ ਆ ਉਹਦੇ ਵਿੱਚ ਤੁਹਾਡੀ। ਵਧੀਆ ਲੱਗੀ ਵੀਰੇ? ਹਾਂਜੀ ਵੀਰੇ, ਬਹੁਤ ਵਧੀਆ ਮੂਵੀ ਹੈ ਸਰ। ਮੈਂ ਹਜੇ ਤੱਕ ਦੇਖੀ ਨਹੀਂ, ਪਰ ਤੁਸੀਂ ਦੱਸਤਾ ਬਸ ਵਧੀਆ, ਮੈਂ ਜ਼ਰੂਰ ਦੇਖੂੰਗਾ। ਮੈਂ ਇੱਧਰ ਕਿਉਂਕਿ ਆ ਗਿਆ ਸੀਗਾ ਜੀ। ਬਹੁਤ ਵਧੀਆ ਮੂਵੀ ਹੈ ਵੀਰੇ, ਤੇ ਬਾਕੀ ਮੂਵੀਆਂ ਵਾਂਗੂ ਤੁਹਾਡੀ ਬਹੁਤ ਵਧੀਆ ਐਕਟਿੰਗ ਆ ਉਹਦੇ ਵਿੱਚ ਵੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤੁਸੀਂ ਸ਼ੋਅ ਦੇਖਣ ਆ ਰਹੇ ਹੋ ਸਾਡਾ NRI ਆ? ਤੇ ਸਰ ਇੱਕ ਤੁਸੀਂ ਆਪਣੀ ਕੋਈ ਵੀ ਫਿਲਮ ਦਾ ਡਾਇਲੌਗ ਜਿਹੜਾ ਤੁਹਾਨੂੰ ਪਸੰਦ ਹੋਵੇ, ਉਹ ਜੇ ਤੁਸੀਂ ਕਰ ਸਕਦੇ ਹੋ।
ਹੁਣ ਮੈਂ ਸੁਣਾ ਕੇ ਹਟਿਆ ਹਜੇ ਹੁਣੀ ਮੈਂ ਕਹਿੰਦਾ ਹੁਣ ਚੁੱਪ ਕਰਕੇ ਸ਼ੋਅ ਤੇ ਆ ਜਾਓ, ਨਹੀਂ ਤੁਹਾਨੂੰ ਪਤਾ ਹੁਕਮਾਂ ਬਾਲੇ ਕੱਬਾ ਸੁਆ ਚੱਕੀ ਫਿਰਦਾ। ਬਹੁਤ ਵਧੀਆ ਸਰ। ਤੇ ਸਰ ਮਿਸ਼ੀਗਨ ਦੇ ਸ਼ੋਅ ਬਾਰੇ ਅਸੀਂ ਪੁੱਛਣਾ ਜਿਹੜਾ ਤੁਸੀਂ ਲੈ ਕੇ ਆਏ NRI ਜੀ ਮਿਸ਼ੀਗਨ ਦੇ ਵਿੱਚ ਕਦੋਂ ਕਰਾ ਰਹੇ ਹੋ? ਇਹ ਐਕਚੁਅਲੀ ਸਾਡੇ ਜਿਹੜੇ ਪ੍ਰਮੋਟਰਸ ਨੇ ਉਹਨਾਂ ਨੂੰ ਪਤਾ, ਮੇਰੇ ਖਿਆਲ ਮਿਸ਼ੀਗਨ ਦੇ ਵਿੱਚ ਹੈ ਜਾਂ ਨਾ ਮੈਨੂੰ ਐਕਚੁਅਲੀ ਪਤਾ ਨਹੀਂ ਜੀ, ਪਰ ਸਾਰੀ ਡਿਟੇਲ ਉਹ ਫੇਸਬੁੱਕ ਤੇ ਜਾਂ ਉਹਨਾਂ ਨੇ ਸਾਰੇ ਕਿਤੇ ਪੇਪਰਸ ਦੇ ਵਿੱਚ ਵੀ ਪਾਈ ਹੋਈ ਹੈ ਜੀ। ਤੇ ਠੀਕ ਹੈ ਜੀ। ਫਿਰ ਵੀ ਮੇਰੇ ਖਿਆਲ ਤੋਂ ਨੰਬਰ ਢਿੱਲੋਂ ਸਾਹਿਬ ਸਕਰੀਨ ਤੇ ਆ ਰਿਹਾ ਹੈਗਾ, ਜੌਲ ਸਾਹਿਬ ਦਾ ਨੰਬਰ ਹੈਗਾ ਜੀ ਤੇ ਦੇਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਤੋਂ। ਤੁਸੀਂ ਸਾਰੇ ਜੇ ਕੋਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਮਾਂ ਵੀ ਥੋੜਾ ਰਹਿ ਗਿਆ, ਬਿਲਕੁਲ ਪ੍ਰੀਤ ਭਾਈ ਕਾਲ ਕਰ ਰਹਿ ਵੀ ਜਾਂਦੀ ਹੈ ਤੇ ਤੁਸੀਂ ਉਹਨਾਂ ਨੂੰ ਮੇਰੇ ਖਿਆਲ ਤੋਂ ਫੋਨ ਲਾ ਲਓ ਤੇ ਉਹ ਜ਼ਰੂਰ ਚੱਕਣਗੇ ਫੋਨ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦੇਣਗੇ। ਮਿਸ ਕਰਨਾ ਵੀ ਕਿਉਂ ਹੈ, ਜਦੋਂ ਇੰਨੀ ਦੂਰੋਂ ਤੁਸੀਂ ਆਏ ਹੈਗੇ ਹੋ ਤੇ ਉਹਨਾਂ ਨੂੰ ਜਿੱਥੇ ਵੀ ਮੌਕਾ ਮਿਲਦਾ ਤੁਸੀਂ ਜਾਓ, ਮਿਲੋ, ਵੇਖੋ, ਕੁਝ ਨਾ ਕੁਝ ਤੇ ਤੁਸੀਂ ਜ਼ਰੂਰ ਸਿੱਖੋਗੇ। ਸਿੱਖਣ ਨਾ ਸਿੱਖਣ ਵੀ ਐਂਟਰਟੇਨਮੈਂਟ ਪੂਰਾ ਹੋਊਗਾ ਜੀ। ਕਰੀ ਆ ਕੇ ਜ਼ਰੂਰ ਜਾਓ, ਦੇਖਿਓ। ਜੇ ਤੁਹਾਡੇ ਨੇੜੇ ਤੇੜੇ ਕਿਤੇ ਸ਼ੋਅ ਹੋਇਆ ਨਾ ਜੀ, ਤੁਸੀਂ ਫੋਨ ਕਰ ਲਓ ਵੀਰੇ ਤੇ ਆਪਾਂ ਮਿਲਦੇ ਹਾਂ ਨਾ ਫਿਰ। ਥੈਂਕ ਯੂ ਸੋ ਮਚ ਜੀ। ਮੈਨੂੰ ਲੱਗਦਾ ਨਹੀਂ ਇਸ ਵਕਤ ਕਿੰਨੀਆਂ ਕਾਲਾਂ ਜਿਹੜੀਆਂ ਹੈਗੀਆਂ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸਾਡਾ ਫੋਨ ਲੱਗ ਜਾਏ ਤੇ ਤੁਹਾਡੀ ਆਵਾਜ਼ ਸੁਣਨ ਨੂੰ ਸਾਰੇ ਤਰਸਦੇ ਹੈਗੇ ਆ। ਪਰਸਨਲ ਗੱਲ ਕਰਨਾ ਬੜਾ ਸਪੈਸ਼ਲ ਮਹਿਸੂਸ ਹੁੰਦਾ ਹੈ। ਜੀ ਐਗਜ਼ੈਕਟਲੀ, ਬਿਲਕੁਲ ਜਿਹਦੀ ਕਾਲ ਲੱਗ ਜਾਏ ਉਹਨੂੰ ਲੱਗਦਾ ਹੈ ਕਿ ਬਸ ਅੱਜ ਤਾਂ ਦਿਨ ਬਣ ਗਿਆ ਵਾਕਈ। ਸੋ ਢਿੱਲੋਂ ਸਾਹਿਬ, ਅੱਗੇ ਆਉਣ ਵਾਲੇ ਕੋਈ ਪ੍ਰੋਜੈਕਟਸ ਸ਼ੋਅ ਤੋਂ ਇਲਾਵਾ ਫਿਰ ਇਹ ਸ਼ੋਅ ਤੁਹਾਡੇ ਚੱਲਨੇ ਹੈਗੇ ਆ, ਕਦੋਂ ਤੱਕ ਚੱਲਨੇ? ਸ਼ੋਅ ਦੇ ਵਿੱਚ ਤਾਂ ਜੀ ਹੁਣ ਸਾਡਾ ਲਾਸਟ ਸ਼ੋਅ ਹੈਗਾ ਜੀ 7th of November ਨੂੰ ਇਹ ਹੈਗਾ ਜੀ, ਪਰ 8 ਸ਼ੋਅ ਨੇ ਹੁਣ ਵਿੱਚ ਮੈਨੂੰ ਡਿਟੇਲ ਨਹੀਂ ਨਾ ਐਕਚੁਅਲੀ ਨਾਮ ਨਹੀਂ ਜ਼ਿਆਦਾ ਪੁੱਛ ਲੈਣਗੇ ਬੋਸਟਨ ਹੈਗਾ ਸਾਰੇ ਹੈਗਾ ਜੀ। ਲਾਸਟ ਸਾਡਾ ਬੋਸਟਨ ਦੇ ਵਿੱਚ ਹੈ ਜੀ 8 ਨੂੰ, ਠੀਕ ਹੈ, ਤੇ 8th of November ਨੂੰ ਜੀ। ਉਸ ਤੋਂ ਬਾਅਦ ਫਿਰ ਬਸ ਆਪੋ ਆਪਦੇ ਘਰੇ ਜੀ ਵਾਪਸ ਬਤਰਾ ਨੂੰ ਪਰਤ ਜਾਾਂਗੇ ਜੀ ਤੇ ਜਾ ਕੇ ਫਿਰ ਉਹੀ ਕੰਮ ਜੀ। ਪਰ ਹੁਣ ਮੈਂ ਸਾਡੀ ਟੀਮ ਦਾ ਬੜਾ ਰੇਣੀ ਹੈ, ਸਾਰਿਆਂ ਕੋਲੇ ਬੜੀਆਂ, ਕਿਉਂਕਿ ਇਹ ਟਾਈਮ ਜਿਹੜਾ ਪੀਕ ਟਾਈਮ ਹੁੰਦਾ ਫਿਲਮਾਂ ਦਾ ਹੈ ਨਾ ਜੀ, ਤੇ ਉਧਰ ਸ਼ੂਟਿੰਗਸ ਵਗੈਰਾ ਬੜੀਆਂ ਚੱਲ ਰਹੇ ਨੇ। ਥੀਏਟਰ ਕਰਨਾ ਜਾਣਦੀ ਤੁਸੀਂ ਐ ਲਾ ਲਓ ਵੀ ਤੁਸੀਂ ਝਖੜਾ ਵਿੱਚ ਦੀਵਾ ਬਾਲਣ ਵਾਲੀ ਗੱਲ ਹੈ ਜੀ ਥੀਏਟਰ ਕਰਨਾ, ਕਿਉਂਕਿ ਥੀਏਟਰ ਉੱਥੇ ਕਮਰਸ਼ੀਅਲ ਨਹੀਂ ਹੋ ਸਕਿਆ। ਤੁਹਾਨੂੰ ਪਹਿਲਾਂ ਵੀ ਦੱਸਿਆ ਪੈਸਾ ਬੜਾ ਘੱਟ ਹੁੰਦਾ, ਫਿਲਮਾਂ 'ਚ ਥੋੜਾ ਪੈਸਾ ਜ਼ਿਆਦਾ ਮਿਲਦਾ, ਐਕਸਪੋਜ਼ਰ ਜ਼ਿਆਦਾ ਮਿਲਦਾ ਜੀ। ਤਾਂ ਮੈਂ ਧੰਨਵਾਦੀ ਹਾਂ ਜੀ ਸਾਡੇ ਸੀਨੀਅਰ ਜਿਹੜੇ ਤੁਹਾਨੂੰ ਪਤਾ ਹੀ ਹੈ BN ਸ਼ਰਮਾ ਹੁਣੀ, ਉਹਨਾਂ ਬਹੁਤ ਜ਼ਿਆਦਾ ਬਿਜ਼ੀ ਨੇ ਭਾਜੀ ਹੁਣੀ ਉਧਰ, ਤਾਂ ਫਿਰ ਵੀ ਥੀਏਟਰ ਨੂੰ ਟਾਈਮ ਦੇ ਰਹੇ ਨੇ, ਸਾਡੇ ਨਾਲ ਆਏ ਨੇ ਇੱਥੇ ਜੀ। ਸਾਰਿਆਂ ਕੋਲੇ ਬੜਾ ਟਾਈਮ ਸੀ, ਸਾਰੇ ਆਪਦੇ ਬਿਜ਼ੀ ਨੇ ਜੀ, ਪਰ ਥੀਏਟਰ ਵਾਸਤੇ ਟਾਈਮ ਕੱਢਣਾ, ਕਿਉਂਕਿ ਰਿਹਰਸਲਸ ਬਹੁਤ ਜ਼ਿਆਦਾ ਕਰਨੇ, ਉਹਦਾ ਪੈਸਾ ਕੋਈ ਨਹੀਂ ਮਿਲਦਾ। ਉਹੀ ਤੁਸੀਂ ਮਹੀਨਾ ਬੈਠੇ ਰਹੋ, ਇੱਕ ਕੰਮ ਕਰੀ ਚੱਲੋ, ਹੈ ਨਾ ਜੀ। ਇੱਕੋ ਇਹ ਸਾਰਿਆਂ ਦਾ, ਸਾਰੀ ਟੀਮ ਦਾ ਬੜਾ ਬਹੁਤ ਜ਼ਿਆਦਾ ਧੰਨਵਾਦ ਜੀ ਜਿਹੜੇ ਨਾਲ ਆਏ ਸਾਡੇ। ਥੈਂਕ ਯੂ ਦੋਸਤੋ। ਕਲਾਕਾਰ ਦੀ ਜਿਹੜੀ ਭੁੱਖ ਹੈਗੀ ਆ ਉਹ ਮਿਟਣੀ ਬਹੁਤ ਜ਼ਰੂਰੀ ਹੈ। ਸ਼ੋਹਰਤ ਭਾਵੇਂ ਲਿਮਿਟਿਡ ਹੋਏ, ਸੀਮਤ ਹੋਏ, ਜਿਹੜਾ ਪੈਸਾ ਹੈ ਉਹ ਵੀ ਲਿਮਿਟਿਡ ਹੋਏ, ਪਰ ਜਿਹੜਾ ਕਲਾਕਾਰ ਹੈ ਉਹ ਤੁਹਾਡੀਆਂ ਚੰਦ ਜਿਹੜੀਆਂ ਤਾੜੀਆਂ ਨੇ ਉਹਨਾਂ ਤੇ ਹੀ ਆਪਣਾ ਸਭ ਕੁਝ ਲੁਟਾ ਦਿੰਦਾ ਹੈ। ਇਹ ਪ੍ਰੋਗਰਾਮ, ਇਹ ਸ਼ੋਅ NRI ਜਿਹੜਾ ਕਿ ਆਉਣ ਵਾਲਾ ਹੈ 17 ਅਕਤੂਬਰ ਨੂੰ ਨਿਊ ਜਰਸੀ ਔਰ 7 ਨਵੰਬਰ ਨੂੰ ਨਿਊਯਾਰਕ। ਤੁਸੀਂ ਸਾਰੇ ਹੁਮਾ ਕੇ ਉੱਥੇ ਪਹੁੰਚੋ। ਔਰ ਜੇ ਕੋਈ ਗੱਲ ਪ੍ਰੋਗਰਾਮ ਦੇ ਦੌਰਾਨ ਰਹਿ ਵੀ ਗਈ ਹੋਏ, ਸਕਰੀਨ ਤੇ ਜੋ ਨੰਬਰ ਤੁਸੀਂ ਵੇਖ ਰਹੇ ਹੋ, ਲਖਵੀਰ ਜੌਲ ਜੀ ਦਾ ਰਾਜਵੀਰ ਐਂਟਰਟੇਨਮੈਂਟ ਵੱਲੋਂ ਇਹ ਸ਼ੋਅ ਲੈ ਕੇ ਆਏ ਨੇ, ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਤੇ ਹੁਣ ਦਿਓ ਸਾਨੂੰ ਇਜਾਜ਼ਤ। ਥੈਂਕ ਯੂ ਬਿਨੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।